ਕੱਲ੍ਹ ਦੀਆਂ ਕੁਛ ਕੁ ਵੀਡੀਓਜ਼ ਬਹੁਤ ਜ਼ਿਆਦਾ ਸਰਕੂਲੇਟ ਹੋ ਰਹੀਆਂ, ਜਿੱਥੇ ਫਿਲਡਲਫੀਆ ਦੇ ਸਟੋਰਾਂ ਦੇ ਵਿੱਚ ਬਹੁਤ ਜ਼ਿਆਦਾ ਲੁੱਟਮਾਰ ਜਿਹੜੀ ਉਹ ਹੋਈ ਆ। ਮੌਬਸ ਦੇ ਦੁਆਰਾ ਜਿਹੜੇ ਸਟੋਰਸ ਆ ਉਹਨਾਂ ਨੂੰ ਰੈਂਸੈਕ ਕੀਤਾ ਗਿਆ। ਇੱਥੋਂ ਤੱਕ ਕਿ ਜਿਹੜੇ ਐਪਲ ਦੇ ਨਵੇਂ ਆਏ ਫੋਨਸ ਆ ਉਹਨਾਂ ਦੇ ਉੱਥੇ ਜਿਹੜੀ ਆ ਚੋਰੀ ਕੀਤੀ ਗਈ। ਫੁੱਟ ਲੋਕਰ, ਲੂਲੂ ਲੈਮਨ ਇੱਦਾਂ ਦੇ ਸਟੋਰਾਂ ਦੇ ਵਿੱਚ ਜਿਹੜੀ ਆ ਰੈਂਸੈਕਿੰਗ ਹੋਈ ਆ। ਪੁਲਿਸ ਨੇ ਦੱਸਿਆ ਵੀ ਉਹਨਾਂ ਨੇ ਹੁਣ ਤੱਕ 52 ਜਿਹੜੇ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈਗਾ ਆ। ਬਰਗਲਰੀ, ਥੈਫਟ ਤੇ ਹੋਰ ਜਿਹੜੇ ਕਾਊਂਟਸ ਆ ਇਹ ਐਟਲੀਸਟ 30 ਲੋਕਾਂ ਦੇ ਉੱਤੇ ਲਾਏ ਗਏ ਹੈਗੇ ਆ। ਕਹਿੰਦੇ ਵੀ ਇਹਦੇ ਵਿੱਚ ਜਿਹੜੇ ਆ ਅਡਲਟ ਵੀ ਹੈਗੇ ਨੇ, 3 ਅਡਲਟ ਨੇ, ਬਾਕੀ ਇਹਦਾ ਮਤਲਬ ਜੁਵਨਲ ਹੋ ਸਕਦੇ ਨੇ। ਸੋ ਇੱਕ ਜਿਹੜਾ ਕਹਿੰਦੇ ਵੀ ਉੱਥੇ ਪ੍ਰੋਟੈਸਟ ਹੋ ਰਿਹਾ ਸੀ ਇੱਕ ਜੱਜ ਦੇ ਡਿਸੀਜਨ ਦੇ ਉਲਟ, ਜਿਸ ਤੋਂ ਬਾਅਦ ਦੇ ਵਿੱਚ ਇਹ ਚੋਰੀ ਚਕਾਰੀ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ। ਪ੍ਰੋਟੈਸਟ ਕਰਨ ਵਾਲਿਆਂ ਦਾ ਵੀ ਇਹਨਾਂ ਨੇ ਨਾਮ ਜਿਹੜਾ ਉਹ ਬਦਨਾਮ ਕਰ ਦੇਣਾ ਹੁੰਦਾ ਆ। ਇਸੇ ਆੜ ਦੇ ਵਿੱਚ ਆਪਾਂ ਪਹਿਲਾਂ ਵੀ ਦੇਖਿਆ ਜਿਹੜੇ ਹੋਰ ਪ੍ਰੋਟੈਸਟ ਹੋਏ ਕਿੱਦਾਂ ਜਿਹੜੀ ਆ ਉਹਦੇ ਵਿੱਚ ਚੋਰੀ ਚਕਾਰੀ, ਲੁੱਟ ਖੋਹ, ਹਿੰਸਾ ਤੇ ਅੱਗਾਂ ਤੱਕ ਵੀ ਜਿਹੜੀਆਂ ਉਹ ਲੱਗ ਗਈਆਂ ਸੀਗੀਆਂ। ਉੱਥੋਂ ਦੇ ਜਿਹੜੇ ਇੰਟਰਨ ਪੁਲਿਸ ਕਮਿਸ਼ਨਰ ਜੌਨ ਸਟੈਨਫਰਡ, ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਜਿਹੜਾ ਉਹ ਕਿਹਾ ਵੀ ਇਹ ਬੰਚ ਆਫ ਕ੍ਰਿਮੀਨਲ ਓਪਰਚੁਨਿਸਟ ਨੇ, ਜਿਹੜੇ ਉਹ ਮੌਕਾ ਹੀ ਭਾਲਦੇ ਨੇ, ਤਾੜਦੇ ਨੇ ਵੀ ਜਾਈਏ ਤਾਂ ਜਾ ਕੇ ਜਿਹੜੇ ਆ ਉੱਥੇ ਚੋਰੀ ਚਕਾਰੀ ਜਿਹੜੀ ਉਹ ਕਰੇ। ਘੱਟੋ ਘੱਟ 18 ਜਿਹੜੇ ਸਟੇਟ ਦੇ ਦੁਆਰਾ ਚਲਾਏ ਜਾ ਰਹੇ ਲਿਕਰ ਸਟੋਰਸ ਆ ਉਹਨਾਂ ਦੇ ਵਿੱਚ ਵੀ ਬ੍ਰੇਕ ਇਨ ਹੋਇਆ ਹੈਗਾ ਆ। ਸੋ ਉਹਨਾਂ ਨੇ ਆਪਣੇ ਸਾਰੇ ਦੇ ਸਾਰੇ ਜਿਹੜੇ ਰੀਟੇਲ ਲੋਕੇਸ਼ਨਸ ਆ ਉਹਨਾਂ ਨੂੰ ਅੱਜ ਬੰਦ ਜਿਹੜਾ ਉਹ ਰੱਖਿਆ ਸੀਗਾ। 50 ਲੋਕਾਂ ਦੀ ਗ੍ਰਿਫਤਾਰੀ ਜਿਹੜੀ ਹੋਈ ਆ, ਪਰ ਦੇਖੋ ਬੇਹੁਦਾ ਕੰਮ ਜਿਹੜੇ ਆ ਕਿੱਦਾਂ ਦੇ ਜਿਹੜੇ ਆ ਥਾਂ ਥਾਂ ਦੇ ਉੱਤੇ ਹੋ ਰਹੇ ਨੇ। ਕੋਸਟਾ ਰੀਕਾ ਦੇ ਪ੍ਰੈਜ਼ੀਡੈਂਟ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ, ਕਿਉਂਕਿ ਜੋ ਮਾਈਗ੍ਰੈਂਟਸ USA ਨੂੰ ਆ ਰਹੇ ਆ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਨਾਲ ਤੇਜ਼ੀ ਹੋਈ ਹੈਗੀ ਆ। ਜੋ ਕੋਸਟਾ ਰੀਕਾ ਦੇ ਪ੍ਰੈਜ਼ੀਡੈਂਟ ਰੋਦਰੀਗੋ ਸ਼ਾਵੇਜ਼ ਆ, ਉਹਨਾਂ ਨੇ ਕਿਹਾ ਵੀ ਇਸ ਕੌਨਵੇ ਦੇ ਵਿੱਚ ਜੋ ਬਹੁਤ ਵੱਡੀ ਗਿਣਤੀ 'ਚ ਲੋਕ USA ਬਾਰਡਰ ਕ੍ਰਾਸ ਕਰਨ ਦੇ ਲਈ ਆ ਰਹੇ ਆ ਇਲੀਗਲੀ, ਉਹਨਾਂ 'ਚ ਬਹੁਤ ਸਾਰੇ ਵੈਨਜ਼ੂਏਲਾ ਤੋਂ, ਇਕਵਾਡੋਰ ਤੋਂ, ਚਾਈਨਾ, ਕੋਲੰਬੀਆ, ਹੇਤੀ, ਯੇਮਨ, ਬੰਗਲਾਦੇਸ਼, ਇੰਡੀਆ ਤੋਂ ਲੋਕ ਹੈਗੇ ਆ। ਅਕੋਰਡਿੰਗ ਟੂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਜਿਹੜੀ IOM ਆ, ਉਹਨਾਂ ਨੇ ਕਿਹਾ ਵੀ 84,490 ਲੋਕ ਕੋਸਟਾ ਰੀਕਾ ਦੇ ਥਰੂ ਸਦਰਨ ਬਾਰਡਰ ਦੇ ਰਾਹੀਂ ਇਕੱਲੇ ਅਗਸਤ ਮਹੀਨੇ ਦੇ ਵਿੱਚ ਐਂਟਰ ਹੋਏ ਆ, ਜੋ ਕਿ 55% ਹਾਈ ਆ ਪਿਛਲੇ ਸਾਲ ਨਾਲੋਂ। ਅਥਾਰਟੀਜ਼ ਦੇ ਮੁਤਾਬਕ 2,48,901 ਲੋਕ ਜੰਗਲ ਦੇ ਵਿੱਚ ਹੀ ਲੰਘ ਚੁੱਕੇ ਆ 2023 ਦੇ ਵਿੱਚ, ਜਿਹਦੇ ਵਿੱਚੋਂ 20% ਦੇ ਕਰੀਬ ਬੱਚੇ ਸੀਗੇ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ 2 ਦਿਨਾਂ ਦੇ ਲਈ ਫੰਡ ਰੇਜ਼ਿੰਗ ਦੇ ਲਈ ਬੇ ਏਰੀਏ ਦੇ ਵਿੱਚ ਆਏ ਹੋਏ ਸੀਗੇ। ਉਹਨਾਂ ਦੀਆਂ ਮੀਟਿੰਗ ਦੇ ਵਿੱਚ ਸਾਇੰਸ ਤੇ ਟੈਕਨੋਲੋਜੀ ਨੂੰ, ਖਾਸ ਕਰਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਉਹਨਾਂ ਨੇ ਫੋਕਸ ਰੱਖਿਆ ਤੇ ਉਹਨਾਂ ਦੇ ਜਿਹੜੇ ਐਡਵਾਈਜ਼ਰਸ ਹੈਗੇ ਆ ਕਿਸ ਤਰ੍ਹਾਂ ਜਿਹੜੀ ਨਵੀਂ ਟੈਕਨੋਲੋਜੀ ਡਿਵੈਲਪ ਹੋ ਰਹੀ ਹੈਗੀ ਆ। ਤੇ ਇਸ ਤੋਂ ਬਿਨਾਂ ਹੈਲਥ ਤੇ ਸਿਕਿਉਰਿਟੀ ਇਸ਼ੂਜ਼ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਆ ਵੀ ਜੋ ਰਾਈਟਰਸ ਦੀ ਸਟ੍ਰਾਈਕ ਹੈਗੀ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਸੋਲੂਸ਼ਨ ਦੇ ਲਈ ਵੀ ਮੈਂ ਵਰਕਆਊਟ ਕਰ ਰਿਹਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਆਪਣੇ ਆਪਣੇ ਕਾਂਗਰੈਸ਼ਨਲ ਡਿਸਟ੍ਰਿਕਟ ਦੇ ਵਿੱਚ ਖਾਸ ਕਰਕੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਕਾਲਾਂ ਕਰੋ ਤਾਂ ਕਿ ਜੋ ਗਵਰਨਮੈਂਟ ਆ ਉਸ ਨੂੰ ਫੰਡ ਕੀਤਾ ਜਾ ਸਕੇ, ਕਿਉਂਕਿ ਉਹਨਾਂ ਦੀ ਜੌਬ ਹੈਗੀ ਆ। ਆਫੀਸ਼ੀਅਲ ਇਵੈਂਟ ਉਹਨਾਂ ਦੀ ਫੇਅਰਮੈਂਟ ਹੋਟਲ ਸੈਨ ਫਰਾਂਸਿਸਕੋ ਦੇ ਵਿੱਚ ਸੀ ਤੇ 2 ਦਿਨ ਲਗਾਤਾਰ ਉਹਨਾਂ ਨੇ ਫੰਡ ਰੇਜ਼ਿੰਗ ਇਸ ਸ਼ਹਿਰ ਦੇ ਵਿੱਚ ਕੀਤੀ ਹੈਗੀ ਆ। ਪਹਿਲੀ ਫੰਡ ਰੇਜ਼ਿੰਗ ਉਹਨਾਂ ਨੇ ਟੌਮ ਸਟੇਅਰ ਦੇ ਘਰ ਕੀਤੀ, ਜੋ ਇੱਕ ਟਾਈਮ ਦੇ ਉੱਤੇ 2020 ਦੇ ਵਿੱਚ ਉਹਨਾਂ ਦੇ ਡੈਮੋਕ੍ਰੈਟਿਕ ਰਾਈਵਲ ਸੀ ਜੀ। ਹੁਣ ਇਸ ਤੋਂ ਬਾਅਦ ਬਾਈਡਨ ਹੁਣੀ ਫੀਨਿਕਸ ਨੂੰ ਅੱਜ ਚਲੇ ਗਏ ਹੈਗੇ। ਜੀ ਬਿਲਕੁਲ।